ਅੱਜ ਨਾ ਹਾਂਡੀ ਪਕਾਉਂਦਿਆਂ ਮੈਂ ਪਰੇਸ਼ਾਨ ਹੋ ਗਈ। ਮੈਨੂੰ ਇਕਰਾ ਦੀ ਤੇ ਜ਼ਾਰਾ ਦੀ ਬੜੀ ਯਾਦ ਆਈ ਤੇ ਉਹਦੇ ਮਾਂ-ਬਾਪ ਕਿਤਰਾ ਰੋਂਦੇ ਨੇ, ਕਿਵੇਂ ਭੈਣਾਂ ਭਰਾ ਰੋਣ ਡਏ ਨੇ। ਅਗਰ ਜ਼ਾਰਾ ਦੇ ਕਾਤਲਾਂ ਨੂੰ ਸਜ਼ਾ ਦਿੱਤੀ ਜਾਂਦੀ ਤੇ ਅੱਜ ਇਕਰਾ ਨਾ ਕਤਲ ਹੁੰਦੀ। ਇਕਰਾ ਦਾ ਮਾਂ-ਬਾਪ ਕਿਤਰਾ ਰੋਣ ਡਿਆ, ਕਿਤਰਾ ਉਹਨੇ ਦਿਮਾਗ ਉਹਦਾ ਦੇ ਵਿੱਚੋਂ ਮਗਜ਼ ਕੱਢਿਆ, ਕਿਤਰਾ ਅੱਖਾਂ 'ਚ ਸੂਈਆਂ ਮਾਰੀਆਂ। ਅਗਰ ਅੱਜ ਉਹਦੇ ਕਾਤਲਾਂ ਨੂੰ ਵੀ ਦਿੱਤੀ ਜਾਵੇ ਸਜ਼ਾ ਤੇ ਹੋਰ ਕੋਈ ਜ਼ਾਰਾ ਤੇ ਨਾ ਕੋਈ ਇਕਰਾ ਕਤਲ ਹੋਵੇ। ਇਹ ਪਰੇਸ਼ਾਨੀ ਦੀ ਬੜੀ ਵੱਡੀ ਗੱਲ ਵਾ। ਹੁਣ ਤੇ ਬੇਟੀਆਂ ਵਿਆਹਣ ਤੋਂ ਵੀ ਡਰ ਲੱਗਦਾ ਵਾ ਕਿ ਪਤਾ ਨਹੀਂ ਕਿਸ ਤਰ੍ਹਾਂ ਦੇ ਲੋਕ ਜਿਹੜੇ ਪੱਲੇ ਪੈ ਜਾਣਗੇ। ਤੇ ਤੁਸੀਂ ਸਾਰਿਆਂ ਭੈਣ ਭਰਾਵਾਂ ਨੇ ਕਰਨਾ ਵਾ ਕਿ ਦੇਖੋ ਕਿ ਉਹਨਾਂ ਦਾ ਸਾਥ ਦੇਵੋ ਤੇ ਉਹਨਾਂ ਨੂੰ ਇਨਸਾਫ ਦਿਲਾਵੋ ਤੇ ਉਹਦੇ ਮਾਂ-ਬਾਪ ਨੂੰ ਇਨਸਾਫ ਚਾਹੀਦਾ ਵਾ। ਤੇ ਉਹਨਾਂ ਨੂੰ ਅਗਰ ਸਜ਼ਾ ਦਿੱਤੀ ਜਾਊਗੀ ਤੇ ਕੋਈ ਹੋਰ ਮਾਂ-ਬਾਪ ਦੀ ਧੀ ਨਹੀਂ ਕਤਲ ਹੋਊਗੀ। ਉਹਨਾਂ ਦਾ ਕਤਲ ਕਰਨ ਲੱਗਿਆਂ ਦੇ ਹੱਥ ਕੰਬਣ ਕਿ ਅਸੀਂ ਦੁਬਾਰਾ ਕਤਲ ਨਹੀਂ ਕਰਨਾ ਹੈਗਾ। ਤੇ ਨਹੀਂ ਤੇ ਉਹਨਾਂ ਦੇ ਤੇ ਝਾਕੇ ਖੁੱਲ ਗਏ ਨੇ ਕਿ ਅਸੀਂ ਹੁਣ ਕਤਲ ਕਰਨਾ ਹੀ ਕਰਨਾ ਵਾ। ਤੇ ਇਸ ਤਰ੍ਹਾਂ ਕਰਕੇ ਇਹ ਬਹੁਤ ਬੜੀ ਸ਼ਰਮ ਵਾਲੀ ਗੱਲ ਵਾ ਕਿ ਧੀਆਂ ਇਸ ਤਰ੍ਹਾਂ ਕਤਲ ਹੋਣ ਡਈਆਂ ਨੇ। ਮਾਂ-ਬਾਪ ਦੀਆਂ ਸ਼ਹਿਜ਼ਾਦੀਆਂ ਹੁੰਦੀਆਂ ਨੇ ਧੀਆਂ। ਜੇ ਇਹਨਾਂ ਨੂੰ ਨੌਵਾਂ ਰੱਖਣੀਆਂ ਨਹੀਂ ਆਉਂਦੀਆਂ ਤਾਂ ਪੁੱਤ ਵਿਆਹੁੰਦੀਆਂ ਹੀ ਕਿਉਂ ਨੇ? ਨਾ ਪੁੱਤ ਵਿਆਹੁਣ ਤੇ ਨਾ ਬਗਾਨੀਆਂ ਧੀਆਂ ਮਰਨ ਤੇ ਨਾ ਇਹੋ ਜਿਹੀਆਂ ਸੱਸਾਂ ਹੀ ਮਰ ਜਾਣ ਜਿਹੜੀਆਂ ਨੌਵਾਂ ਨੂੰ ਇੰਨਾ ਜ਼ਲੀਲ ਕਰਦੀਆਂ ਵਾ ਤੇ ਗੈਰਤਾਂ ਨੂੰ ਰੱਖਣਾ ਨਹੀਂ ਗਾ ਆਉਂਦਾ ਹੈਗਾ।